ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ। ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ ਚ ਬੈਠੇ ਸਾਡੇ TV84 ਦੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਦਰਸ਼ਕਾਂ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਵਾਲੇਕਮ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 14 ਅਕਤੂਬਰ 2020 30 ਅਸੋ ਨਾਨਕਸ਼ਾਹੀ ਸੰਮਤ 552 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀਏ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, RCN ਕੇਬਲ, ਬੈਲਫਾਬ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਬਹੁਤ ਹੀ ਵਧੀਆ ਖਬਰ ਦੇ ਨਾਲ। ਇਹ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਡਿਸਕਸ ਕਰਨ ਜਾ ਰਹੇ ਹਾਂ। ਜੋ ਪਹਿਲਾ ਇਸ਼ੂ ਹੈ ਕਿ ਪਾਕਿਸਤਾਨ ਨੇ ਇੱਕ ਬਹੁਤ ਹੀ ਵੱਡੀ ਇੰਟਰਨੈਸ਼ਨਲ ਜਿਹੜੀ ਕਾਮਯਾਬੀ ਹੈ ਉਹ ਹਾਸਲ ਕੀਤੀ ਹੈ। ਸੋ ਯੂਨਾਈਟਿਡ ਨੇਸ਼ਨ ਦੀ ਜਿਹੜੀ ਸੰਸਥਾ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ ਦੀ ਜਿਹੜੀ ਮੈਂਬਰੀ ਲਈ ਪਈਆਂ ਵੋਟਾਂ ਵਿੱਚ ਪਾਕਿਸਤਾਨ ਦੁਬਾਰਾ ਇਸ ਕਾਉਂਸਲ ਦੇ ਵਿੱਚ ਚੁਣਿਆ ਗਿਆ ਹੈ। ਵਿਊਅਰਸ, ਤੁਹਾਨੂੰ ਦੱਸਦੇ ਕਿ ਯੂਨਾਈਟਿਡ ਨੇਸ਼ਨ ਦੇ ਜਿਹੜੇ ਕੁੱਲ ਮੈਂਬਰ ਨੇ 193 ਦੇਸ਼ ਮੈਂਬਰ ਨੇ ਔਰ ਜਿਨ੍ਹਾਂ ਦੇ ਵਿੱਚੋਂ 169 ਦੇਸ਼ਾਂ ਨੇ ਪਾਕਿਸਤਾਨ ਦੇ ਹੱਕ ਦੇ ਵਿੱਚ ਜਿਹੜੀ ਹੈ ਵੋਟ ਪਾਈ ਹੈ। ਸੋ ਅਸੀਂ ਪਾਕਿਸਤਾਨ ਦੀ ਹਕੂਮਤ, ਉਹਨਾਂ ਦੇ UN ਵਿਚਲੇ ਜਿਹੜੇ ਨੁਮਾਇੰਦੇ ਅਤੇ ਪਾਕਿਸਤਾਨੀ ਜਿਹੜੀ ਆਵਾਮ ਨੂੰ ਇਸ ਯੂਨੀਕ ਕਾਮਯਾਬੀ ਦੇ ਉੱਤੇ ਮੁਬਾਰਕਬਾਦ ਪੇਸ਼ ਕਰਦੇ ਹਾਂ। ਸੋ ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ ਇਸ ਜਿਹੜੀ ਪਾਕਿਸਤਾਨ ਦੀ ਜਿਹੜੀ ਇੰਟਰਨੈਸ਼ਨਲ ਤੌਰ ਤੇ ਜਿਹੜੀ ਕਾਮਯਾਬੀ ਹਾਸਲ ਕੀਤੀ ਹੈ ਉਸ ਬਾਰੇ ਤੁਹਾਡੀਆਂ ਕੀ ਵਿਚਾਰ ਹਨ? ਦੇਖੋ, ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਬਹੁਤ ਵਾਰ ਜਦੋਂ ਮੀਡੀਆ ਦੇ ਵਿੱਚ ਗੱਲ ਹੁੰਦੀ ਹੈ ਔਰ ਖ਼ਾਸ ਤੌਰ 'ਤੇ ਸਾਡਾ ਇੱਕ ਤਬਕਾ ਜਿਹੜਾ ਖ਼ਾਸ ਤੌਰ 'ਤੇ ਤਨਕੀਦ ਦੇ ਵਿੱਚ, ਕ੍ਰਿਟਿਸਿਜ਼ਮ ਦੇ ਵਿੱਚ ਜਾਂ ਆਲੋਚਨਾ ਦੇ ਵਿੱਚ ਯਕੀਨ ਰੱਖਦਾ ਹੈ, ਉਹ ਹਰ ਗੱਲ ਨੂੰ ਨੈਗੇਟਿਵ ਜਾਂ ਨਾ ਪੱਖੀ ਰੰਗ ਦੇ ਵਿੱਚ ਹੀ ਪੇਸ਼ ਕਰਦਾ। ਪਰ ਜਿੱਥੇ ਕਾਮਯਾਬੀ ਹੋਏ, ਜਿੱਥੇ ਕੋਈ ਚੀਜ਼ ਟੈਂਜੀਬਲ ਤੁਸੀਂ ਹਾਸਲ ਕਰੋ, ਉਸ ਨੂੰ ਰੈਕਗਨਾਈਜ਼ ਕਰਨਾ ਵੀ ਬਣਦਾ ਹੈ ਔਰ ਉਹਨੂੰ ਸੈਲੀਬ੍ਰੇਟ ਕਰਨਾ ਵੀ ਬਣਦਾ ਹੈ। ਅਸੀਂ ਅਕਸਰ ਪਿਛਲੇ ਕੁਝ ਪ੍ਰੋਗਰਾਮਾਂ 'ਚ ਇਹ ਕਿਹਾ ਵੀ, ਜਦੋਂ ਪਾਕਿਸਤਾਨ ਦੇ ਡਿਪਲੋਮੈਟਸ ਦੀ ਗੱਲ ਹੁੰਦੀ ਹੈ ਇੰਟਰਨੈਸ਼ਨਲੀ, ਕਿ ਵੀ ਭਾਰਤ ਆਪਣੇ ਝੂਠ ਨੂੰ ਇਵੇਂ ਪਰੋਸਦਾ ਹੈ ਔਰ ਇਵੇਂ ਫਿਰ ਉਹਨੂੰ ਰਿਪੀਟਡਲੀ ਜਿਹੜਾ ਹੈ ਉਹ ਐਕਿਊਜ਼ ਕਰਦਾ ਹੈ ਪਾਕਿਸਤਾਨ ਨੂੰ, ਜਿਸ ਦੇ ਵਿੱਚ ਕੋਈ ਸੱਚ ਨਹੀਂ ਹੁੰਦਾ ਔਰ ਬਹੁਤ ਵਾਰ ਉਹਨਾਂ ਦਾ ਝੂਠ ਵਿਕਦਾ ਵੀ ਹੈ। ਤੇ ਅਸੀਂ ਹਮੇਸ਼ਾ ਇਹ ਕਿਹਾ ਕਿ ਪਾਕਿਸਤਾਨ ਦੇ ਡਿਪਲੋਮੈਟ ਉਹ UN ਦੇ ਵਿੱਚ ਹੋਣ ਜਾਂ ਦੁਨੀਆ ਦੇ ਵਿੱਚ ਅੱਡ-ਅੱਡ ਐਮਬੈਸੀਜ਼ ਦੇ ਵਿੱਚ ਉਹਨਾਂ ਦਾ ਅਮਲਾ ਫੈਲਾ ਹੋਵੇ, ਕਿ ਉਹ ਐਗਰੈਸਿਵ ਸਟੈਂਸ ਕਿਉਂ ਨਹੀਂ ਲੈਂਦੇ, ਉਹ ਹਮੇਸ਼ਾ ਡਿਫੈਂਸਿਵ ਕਿਉਂ ਪਲੇ ਕਰਦੇ ਨੇ। ਜਿਹੜਾ ਭਾਰਤ ਜਿਹਨੇ ਪਾਕਿਸਤਾਨ ਨੂੰ ਦੋ ਹਿੱਸਿਆਂ 'ਚ ਤੋੜਿਆ ਹੈ, ਜਿਸ ਨੇ ਜਿਵੇਂ ਡੋਮੈਸਟਿਕ ਜੇ ਟੈਰਰਿਜ਼ਮ ਦੀ ਗੱਲ ਕਰੀਏ ਕਿਸੇ ਵੀ ਲੈਵਲ ਦੇ ਉੱਤੇ, ਤਾਂ ਜਿਵੇਂ ਲਿਟੇ ਦੇ ਗੁਰਿਲੇ ਜਿਨ੍ਹਾਂ ਦੇ ਵਿੱਚ ਜਿਹੜੇ ਹਿੰਦੂਤਵਾਦੀ ਸੀ, ਉਹਨਾਂ ਨੂੰ ਸੁਸਾਈਡ ਬੰਬਰ ਬਣਾ ਕੇ ਕਿਵੇਂ ਸ੍ਰੀਲੰਕਾ 'ਚ ਸਿਵਲ ਵਾਰ ਜਿਹਦੇ ਵਿੱਚ 40,000 ਤੋਂ ਜ਼ਿਆਦਾ ਜਿਹੜੇ ਨੇ ਉਹਨਾਂ ਦੇ ਤਾਮਿਲ ਔਰ ਸਿੰਹਾਲੀਜ਼ ਔਰ ਫੌਜੀ ਔਰ ਸਿਵਿਲੀਅਨ ਮਾਰੇ ਗਏ। ਔਰ ਇਸੇ ਤਰ੍ਹਾਂ ਪਾਕਿਸਤਾਨ ਦੇ ਵਿੱਚ ਵੀ, ਅਫਗਾਨਿਸਤਾਨ ਦੇ ਅੰਦਰ ਵੀ ਕਿੰਨੀ ਇੰਟਰਫੀਅਰੈਂਸ ਹੈ। ਔਰ ਕੁਲਭੂਸ਼ਣ ਯਾਦਵ ਵਰਗਾ ਬੰਦਾ ਜਿਹੜਾ ਹਾਈ ਰੈਂਕਿੰਗ ਉਹਨਾਂ ਦਾ ਰਾਅ ਦਾ ਜਿਹੜਾ ਉਹ ਅਫੀਸ਼ੀਅਲ ਹੋਏ, ਉਹ ਤੁਹਾਡੇ ਕੋਲ ਹੋਏ, ਤਾਂ ਤੁਸੀਂ ਇਹਨਾਂ ਨੂੰ ਦੁਨੀਆ 'ਚ ਭੰਡੋ ਨਾ। ਸੋ ਮੈਂ ਸਮਝਦਾ ਹਾਂ ਵੀ ਕੁਝ ਤਬਦੀਲੀ ਪਿਛਲੇ ਹੁਣ ਇਸ ਪੀਰੀਅਡ 'ਚ ਅਸੀਂ ਜ਼ਰੂਰ ਦੇਖ ਰਹੇ ਹਾਂ, ਜਿੱਥੇ ਡਿਪਲੋਮੈਟਸ ਮੋਰ ਐਗਰੈਸਿਵ ਨੇ। ਜਿਵੇਂ
ਇਹ ਵੀ ਇੱਕ ਮੂਵ ਸੀ ਕਿ 3 ਦਹਿਸ਼ਤਗਰਦ ਇੰਡੀਅਨ ਜਿਹੜੇ ਜਿਨ੍ਹਾਂ ਨੂੰ ਪਾਕਿਸਤਾਨ UN ਲੈਵਲ ਦੇ ਟੈਰਰਿਸਟ ਐਲਾਨਣ ਦੇ ਲਈ ਲੌਬੀ ਕੀਤੀ ਉਸਨੇ, ਭਾਵੇਂ ਫਾਈਨਲੀ ਅਮਰੀਕਾ ਨੇ ਜਾਂ ਦੂਜੇ ਕੰਟਰੀਜ਼ ਦੀ ਜਿਹੜੀ ਇੰਟਰਫੀਰੈਂਸ ਕਰਕੇ ਸੰਭਵ ਨਹੀਂ ਹੋਇਆ, ਲੇਕਿਨ ਪਹਿਲੀ ਵਾਰ ਐਗਰੈਸਿਵ ਮੋਡ 'ਚ ਨਜ਼ਰ ਆਇਆ। ਬਿਲਕੁਲ। ਔਰ ਜਿਹੜੀ ਗੱਲ ਅੱਜ ਅਸੀਂ ਕਰ ਰਹੇ ਹਾਂ, ਜ਼ਾਹਰ ਹੈ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ ਦੀ ਜੇ ਅਸੀਂ ਗੱਲ ਕਰੀਏ ਤੇ ਇਹ ਇੱਕ ਬੜੀ ਪ੍ਰੈਸਟੀਜੀਅਸ ਬਾਡੀ ਹੈ। ਔਰ ਬੇਸ਼ੱਕ ਹਿਊਮਨ ਰਾਈਟਸ ਕਮਿਸ਼ਨ ਦੇ ਥੱਲੇ HRC ਇਹ ਜਦੋਂ UN ਹੋਮ ਦੇ ਵਿੱਚ ਆਈ ਹੈ ਔਰ 10 ਦਸੰਬਰ 1948 ਨੂੰ ਹਿਊਮਨ ਰਾਈਟਸ ਦਾ ਚਾਰਟਰ ਆਇਆ ਤੇ ਹਿਊਮਨ ਰਾਈਟਸ ਕਮਿਸ਼ਨ ਹੁੰਦਾ ਸੀ, ਇਹਨਾਂ ਦਾ ਹੈੱਡਕੁਆਰਟਰ ਤਾਂ ਜਨੀਵਾ 'ਚ ਹੈ, ਜਿੱਥੇ ਸਾਰੀਆਂ ਹੀਅਰਿੰਗ ਜਾਂ ਬਰੀਫਿੰਗਸ ਜਾਂ ਉਹਨਾਂ ਦੇ ਸੈਸ਼ਨ ਹੁੰਦੇ ਨੇ। ਔਰ ਯੂਨਾਈਟਿਡ ਨੇਸ਼ਨ ਜਿਹਦੇ ਇਸ ਵੇਲੇ 193 ਦੇਸ਼ ਮੈਂਬਰ ਨੇ, ਉਹਨਾਂ ਦਾ ਐਡਮਿਨਿਸਟ੍ਰੇਟਿਵ ਹੈੱਡਕੁਆਰਟਰ ਨਿਊਯਾਰਕ ਦੇ ਵਿੱਚ ਹੈ। ਔਰ ਜਿਹੜਾ UN ਜਨਰਲ ਅਸੈਂਬਲੀ ਦਾ ਐਨੂਅਲ ਸੈਸ਼ਨ ਹੁੰਦਾ ਹੈ, ਜਿਹਦੇ 'ਚ ਸਾਰੇ 193 ਦੇਸ਼ਾਂ ਦੇ ਪ੍ਰੈਜ਼ੀਡੈਂਟ ਜਾਂ ਪ੍ਰਾਈਮ ਮਿਨਿਸਟਰ ਜਾਂ ਫੋਰਨ ਮਿਨਿਸਟਰ ਹੁੰਦੇ ਨੇ, ਉਹ ਸਤੰਬਰ ਦੇ ਮਹੀਨੇ 'ਚ ਹੁੰਦਾ ਹੈ ਨਿਊਯਾਰਕ 'ਚ। ਇਸ ਵਾਰ ਉਹ ਵਰਚੁਅਲ ਕਾਨਫਰੰਸ ਰਾਹੀਂ ਹੋਇਆ। ਔਰ 2006 ਦੇ ਵਿੱਚ ਇਹਨੂੰ HRC ਨੂੰ ਕਹਿੰਦੇ ਸੀ, ਹਿਊਮਨ ਰਾਈਟਸ ਕਮਿਸ਼ਨ ਨੂੰ ਬਦਲ ਕੇ ਤੇ ਇਸ ਨੂੰ UNHR ਬਣਾ ਦਿੱਤਾ ਗਿਆ, ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟਸ ਕਾਉਂਸਲ UNHRC। ਔਰ ਇਹਦੇ 'ਚ ਕਿਉਂਕਿ ਟੋਟਲ ਜਦੋਂ ਅਸੀਂ UNHRC ਤੇ ਦੇਖਦੇ ਹਾਂ ਤੇ 47 ਮੈਂਬਰ ਨੇ ਇਸ ਕਾਉਂਸਲ ਦੇ। ਔਰ ਇਹਦੇ ਨਾਂ ਤੋਂ ਹੀ ਜ਼ਾਹਰ ਹੈ ਕਿ ਹਿਊਮਨ ਰਾਈਟਸ ਕਾਉਂਸਲ ਹਿਊਮਨ ਰਾਈਟਸ ਦੀ ਗੱਲ ਕਰੇਗੀ ਤੇ 47 ਮੈਂਬਰ ਜਿਹੜੇ ਨੇ ਉਹ 193 ਦੇਸ਼ਾਂ 'ਚੋਂ ਚੁਣ ਕੇ ਆਉਣੇ ਨੇ। ਇਸ ਗੱਲ ਦਾ ਵੀ ਧਿਆਨ ਰੱਖਿਆ ਗਿਆ ਹੈ ਕਿ ਰੀਜਨ ਵਾਈਜ਼, ਕਿ ਜੇ ਯੂਰਪ ਹੈ ਜਾਂ ਸਾਊਥ ਅਮਰੀਕਾ ਹੈ ਜਾਂ ਮਿਡਲ ਈਸਟ ਹੈ ਔਰ ਸਾਊਥ ਈਸਟ ਏਸ਼ੀਆ ਹੈ, ਸਾਊਥ ਏਸ਼ੀਆ ਹੈ, ਸੋ ਉਹਦੀ ਜਿਹੜੀ ਹੈ ਜਿਹਨੂੰ ਪ੍ਰਪੋਰਸ਼ਨੇਟ ਰਿਪਰੈਜ਼ੈਂਟੇਸ਼ਨ ਕਹਿੰਦੇ ਨੇ, ਉਹ ਉਹਨਾਂ ਗਰੁੱਪਸ ਨੂੰ ਦਿੱਤੀਆਂ ਕਿ ਇੰਨੀਆਂ ਸੀਟਾਂ ਤੁਹਾਡੀਆਂ ਆਉਣਗੀਆਂ। ਔਰ ਇਸ ਦੀ 3 ਸਾਲ ਟਰਮ ਹੁੰਦੀ ਹੈ ਜਿਹੜਾ ਵੀ ਦੇਸ਼ ਮੈਂਬਰ ਬਣਦਾ ਹੈ ਹਿਊਮਨ ਰਾਈਟਸ ਕਾਉਂਸਲ ਦਾ। ਔਰ ਇਹ ਹਰ 3 ਸਾਲ ਬਾਅਦ ਫਿਰ ਜਿਹੜੇ ਸੀਟਾਂ ਖਾਲੀ ਹੁੰਦੀਆਂ ਨੇ ਉਹਨਾਂ ਹੀ ਖਿੱਤਿਆਂ ਦੇ ਵਿੱਚੋਂ ਜਿਹੜਾ ਦੁਬਾਰਾ ਚੋਣ ਹੁੰਦੀ ਹੈ ਕਿ ਭਾਈ ਤੁਸੀਂ ਦੱਸੋ ਕਿ ਕਿਹੜਾ ਤੁਸੀਂ ਮੈਂਬਰ ਲਿਆਉਣਾ ਚਾਹੁੰਦੇ ਹੋ। ਸੋ 2006 ਦੇ ਵਿੱਚ ਇਹ ਜਿਹੜੀ ਹੈ ਕਾਉਂਸਲ ਹੋਣ ਦੇ ਵਿੱਚ ਆਂਦੀ ਹੈ। ਔਰ ਪਾਕਿਸਤਾਨ ਜਿਹੜਾ ਆਲਰੇਡੀ ਇਹ ਜਿਹੜੀ ਟਰਮ ਹੈ 3 ਸਾਲ ਦੀ ਟਰਮ ਹੈ, ਔਰ ਜਨਵਰੀ 2021 ਦੇ ਵਿੱਚ ਪਾਕਿਸਤਾਨ ਦੀ ਟਰਮ ਖਤਮ ਹੋ ਰਹੀ ਸੀ ਹਿਊਮਨ ਰਾਈਟਸ ਕਾਉਂਸਲ ਦੀ। ਸੋ ਇਹਨਾਂ ਮਹੀਨਿਆਂ ਦੇ ਵਿੱਚ ਹੀ ਚੋਣ ਹੁੰਦੀ ਹੈ। ਔਰ ਅੱਜ ਜਦੋਂ ਕਿ ਬੀਤੇ ਕੱਲ ਇਹ ਇਲੈਕਸ਼ਨ ਹੋਈ ਔਰ ਪਾਕਿਸਤਾਨ ਨੇ ਦੁਬਾਰਾ ਬਿਡ ਕੀਤਾ ਬਣਨ ਦੇ ਲਈ, ਔਰ 193 ਦੇਸ਼ਾਂ ਚੋਂ 169 ਦੇਸ਼ਾਂ ਨੇ ਪਾਕਿਸਤਾਨ ਦੇ ਹੱਕ ਦੇ ਵਿੱਚ ਵੋਟ ਪਾਈ। ਸੋ ਜਿਹੜੇ ਮੈਂਬਰ ਚੁਣੇ ਗਏ ਨੇ ਇਸ ਖਿੱਤੇ ਚੋਂ ਇਹ ਹਾਈਐਸਟ ਵੋਟ ਹੈ। ਸੋ ਇਸ ਤੋਂ ਜ਼ਾਹਰ ਹੈ ਕਿ ਵੀ ਇਹ ਇੱਕ ਬੜੀ ਵੱਡੀ ਕਾਮਯਾਬੀ ਹੈ। ਔਰ ਜੇ ਤੁਸੀਂ ਇਹਨੂੰ ਇਸ ਕੰਟੈਕਸਟ 'ਚ ਦੇਖੋ ਕਿ ਕਿਵੇਂ ਭਾਰਤ ਨੇ ਕੰਸਿਸਟੈਂਟਲੀ, ਬੇਸ਼ੱਕ ਵਕਤ ਉਹਨਾਂ ਦੀ ਪਾਲਿਸੀ ਤਾਂ ਪਹਿਲਾਂ ਤੋਂ ਰਹੀ ਹੈ, ਲੇਕਿਨ ਜੇ 2014 ਤੋਂ ਜਾਂ 2015 ਤੋਂ ਦੇਖੀਏ, ਜਦੋਂ ਮੋਦੀ ਪਹਿਲੀ ਵਾਰ ਲਾਹੌਰ ਨਵਾਜ਼ ਸ਼ਰੀਫ ਹੋਰਾਂ ਦੇ ਕਿਸੇ ਫੈਮਿਲੀ ਫੰਕਸ਼ਨ ਦੇ ਲਈ ਰੁਕਦਾ ਹੈ ਔਰ ਉਸ ਤੋਂ ਬਾਅਦ ਆਉਂਦਾ ਹੈ ਔਰ ਫਿਰ ਪਠਾਨਕੋਟ ਔਰ ਦੂਜੀਆਂ ਘਟਨਾਵਾਂ, ਔਰ ਇਸ ਸਾਰੇ ਪੀਰੀਅਡ 'ਚ ਗੱਲਬਾਤ ਵੀ ਉੱਥੇ ਹੀ ਖਤਮ ਹੋ ਜਾਂਦੀ ਹੈ ਪਾਕਿਸਤਾਨ ਦੇ ਨਾਲ ਇੰਡੀਆ ਦੀ। ਔਰ ਫਿਰ ਅਸੀਂ ਇਹਨਾਂ 5-6 ਸਾਲ ਦੇ ਵਿੱਚ ਜੇ ਦੇਖੀਏ ਕਿ ਵੀ ਕਿਸ ਕਦਰ ਨਫ਼ਰਤ ਪਾਕਿਸਤਾਨ ਨੂੰ ਐਪੀਸੈਂਟਰ ਟੈਰਰਿਜ਼ਮ ਦਾ ਬਣਾਉਣ ਲਈ, ਫੇਲ ਕਰਨ ਲਈ, ਈਵਨ ਜਿੱਥੇ IMF ਜਾਂ ਦੂਸਰਿਆਂ ਨੇ ਉਹਨਾਂ ਦੇ ਵਿੱਚ ਵੀ ਜੇ ਬਲੂ ਜ਼ੋਨ 'ਚ ਫਲਾਣੇ ਜ਼ੋਨ 'ਚ ਪਾਕਿਸਤਾਨ ਨੂੰ ਹਰ ਥਾਂ ਤੇ ਘੇਰਨ ਦੀ ਲਾਈਨ, ਉਹ ਸਾਰਕ ਦੀਆਂ ਮੀਟਿੰਗਸ ਹੋਣ, ਉਹ ਬ੍ਰਿਕਸ ਹੋਏ ਜਿਹੜਾ 5 ਮੈਂਬਰਡ ਇਹਨਾਂ ਦਾ ਕੰਟਰੀ ਪਾਰਟ ਹੈ, ਜਾਂ ਈਵਨ ਅਸੀਂ ਜਿਹੜੀ ਇਹਨਾਂ ਦੀ ਚਾਈਨਾ ਬੇਸਡ ਜਿਹੜਾ ਉਹਨਾਂ ਨੇ ਅੱਡ-ਅੱਡ ਆਪਣੀਆਂ ਬਾਡੀਜ਼ ਬਣਾਈਆਂ ਨੇ, ਉਹਨਾਂ ਸਾਰਿਆਂ ਦੇ ਵਿੱਚ ਹੀ ਘੱਟੋ ਘੱਟ 5 ਐਸੇ ਫੋਰਮ ਨੇ ਦੁਨੀਆ 'ਚ ਜਿੱਥੇ ਇੰਡੀਆ ਦਾ ਹਮੇਸ਼ਾ ਹੀ ਜ਼ੋਰ ਹੁੰਦਾ ਸੀ ਕਿ ਪਾਕਿਸਤਾਨ ਟੈਰਰਿਜ਼ਮ ਨੂੰ ਪਾਲ ਰਿਹਾ ਹੈ। ਸਭ ਤੋਂ ਜ਼ਿਆਦਾ ਦੁਨੀਆ ਦੇ ਟੈਰਰਿਸਟ ਇੱਥੇ ਨੇ, UN ਨੇ ਜਿਨ੍ਹਾਂ ਨੂੰ ਨੋਮੀਨੇਟ ਕੀਤਾ ਹੋਇਆ ਐਜ਼ ਏ ਟੈਰਰਿਸਟ, ਔਰ ਇਹਨਾਂ ਦੇ ਬਾਈਕਾਟ ਲਾਈਨ। ਸੋ ਜਦੋਂ ਤੁਸੀਂ ਇਸ ਔਰ ਹਿਊਮਨ ਰਾਈਟਸ ਦੀ ਵਾਇਓਲੇਸ਼ਨ ਨੂੰ ਲੈ ਕੇ ਕਿਵੇਂ ਜੋ ਪ੍ਰੋਪੇਗੈਂਡਾ ਉਹਨਾਂ ਵੱਲੋਂ ਕੀਤਾ ਜਾਂਦਾ ਹੈ, ਉਸ ਦੇ ਬਾਵਜੂਦ ਜੇ ਦੁਨੀਆ ਦੇ ਵਿੱਚ 169 ਦੇਸ਼ ਹਿਊਮਨ ਰਾਈਟਸ ਕਾਉਂਸਲ ਦੇ ਵਿੱਚ ਪਾਕਿਸਤਾਨ ਨੂੰ ਸਭ ਤੋਂ ਜ਼ਿਆਦਾ ਵੋਟਾਂ ਦੇ ਕੇ
ਚੁਣਦੇ ਨੇ ਜੀ। ਤੇ ਇਹਦਾ ਮਤਲਬ ਹੈ ਕਿ ਉਹਨਾਂ ਦੇ ਇਸ ਸਾਰੇ 'ਚ ਇੰਡੀਆ ਨੇ ਕੀ ਨਹੀਂ ਕੀਤਾ ਹੋਏਗਾ। ਹਾਲਾਂ ਉਸ ਤੋਂ 2-3 ਦਿਨ ਪਹਿਲਾਂ ਹੀ ਕੁਝ ਯੂਰਪੀਅਨ ਔਰ ਕੁਝ ਦੂਸਰੇ ਇੰਡੀਆ ਵਰਗੇ ਮੁਲਕ ਔਰ ਉਹਨਾਂ ਨੇ ਕਰਕੇ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਚਾਈਨਾ ਨੂੰ, ਪਾਕਿਸਤਾਨ ਨੂੰ, ਦੂਸਰੇ ਹੋਰ 3-4 ਮੁਲਕਾਂ ਨੂੰ, ਉਜ਼ਬੇਕਿਸਤਾਨ ਨੂੰ। ਲੇਕਿਨ ਜਦੋਂ ਅਸੀਂ ਦੇਖਦੇ ਹਾਂ ਕਿ ਇਹਨਾਂ ਇਹ ਕਿਵੇਂ ਮੂੰਹ ਪਰਨੇ ਡਿੱਗੇ ਨੇ, ਇਕੱਲਾ ਇਹ ਨਹੀਂ ਕਿ ਪਾਕਿਸਤਾਨ ਸਭ ਤੋਂ ਜ਼ਿਆਦਾ ਵੋਟਾਂ ਦੇ ਨਾਲ ਜਿੱਤਿਆ, ਉਜ਼ਬੇਕਿਸਤਾਨ ਉਹ ਵੀ ਹਿਊਮਨ ਰਾਈਟ ਕੌਂਸਲ ਦਾ ਮੈਂਬਰ ਬਣਿਆ 164 ਵੋਟਾਂ ਦੇ ਨਾਲ। ਇਸੇ ਤਰ੍ਹਾਂ ਨੇਪਾਲ, ਹੁਣ ਜਿਸ ਨੇਪਾਲ ਨੇ ਇੰਡੀਆ ਨੂੰ ਚੈਲੰਜ ਕੀਤਾ, ਉਹਨਾਂ ਨੇ ਕਿ ਆਪਣਾ ਨਕਸ਼ਾ ਬਣਾਇਆ ਔਰ ਪੂਰਾ ਅੱਖਾਂ 'ਚ ਅੱਖਾਂ ਪਾ ਕੇ ਉਹਨਾਂ ਦੇ ਗੱਲ ਕਰ ਰਹੇ ਨੇ। ਹਾਲਾਂ ਆਉਣ ਵਾਲੇ ਦਿਨਾਂ 'ਚ ਕੁਝ ਹੋਰ ਵੀ ਨਜ਼ਰ ਆਏਗਾ, ਕਿਉਂਕਿ ਨਵੰਬਰ ਦੇ ਮਹੀਨੇ 'ਚ ਭਾਰਤ ਦਾ ਜਿਹੜਾ ਫੌਜੀ ਚੀਫ ਹੈ ਨਰਵਾਣੇ, ਉਹ ਨੇਪਾਲ ਦੇ ਜਿਹੜਾ ਡਿਫੈਂਸ ਚੀਫ ਹੈ ਉਸ ਦੇ ਸੱਦੇ ਦੇ ਉੱਤੇ ਨੇਪਾਲ ਜਾ ਰਿਹਾ, ਕਿਉਂਕਿ ਜਿਹੜੇ ਇਹਨਾਂ ਦੇ ਐਗਰੀਮੈਂਟ 47 ਜਾਂ ਉਸ ਦੇ ਦੌਰਾਨ ਹੋਏ ਉਹਦੇ ਮੁਤਾਬਕ ਜਿਹੜਾ ਭਾਰਤ ਦੀ ਫੌਜ ਦਾ ਕਮਾਂਡਰ ਇਨ ਚੀਫ ਹੁੰਦਾ ਹੈ ਉਹ ਨੇਪਾਲ ਦਾ ਆਨਰੇਰੀ ਆਰਮੀ ਚੀਫ ਵੀ ਹੁੰਦਾ ਹੈ। ਔਰ ਜਿਵੇਂ ਅਸੀਂ ਦੱਸਿਆ ਸੀ ਕਿ 32,000 ਦੇ ਕਰੀਬ ਗੁਰਖੇ ਜਿਹੜੇ ਨੇਪਾਲ 'ਚੋਂ ਭਰਤੀ ਕੀਤੇ ਜਾਂਦੇ ਨੇ, ਉਹ ਭਾਰਤੀ ਫੌਜ ਦੇ ਵਿੱਚ ਜਿਹੜੀਆਂ ਗੁਰਖਾ ਰੈਜੀਮੈਂਟਸ ਨੇ ਉਹਨਾਂ ਦਾ ਹਿੱਸਾ ਨੇ ਔਰ ਉਹਨਾਂ ਨੂੰ ਉੱਥੋਂ ਹੀ ਜਿਹੜਾ ਚੁਣ ਕੇ ਲਿਆਂਦਾ ਜਾਂਦਾ। ਸੋ ਅਦਰਵਾਈਜ਼ ਕੁਝ ਦੇਰ ਪਹਿਲਾਂ ਇਹਨੇ ਜਾਣਾ ਸੀ, ਲੇਕਿਨ ਇੱਕ ਕੰਟਰੋਵਰਸੀ ਜਦੋਂ ਕਿ ਨੇਪਾਲ ਨੇ ਆਪਣਾ ਪੋਲੀਟੀਕਲ ਮੈਪ ਜਾਰੀ ਕੀਤਾ ਜਿਹਦੇ 'ਚ ਉਹਨੇ ਲਿਪੂ ਲੇਖ, ਲਿਪੂ ਧਾਰਾ ਔਰ ਕਾਲਾ ਪਾਣੀ ਇਹ ਸਾਰੇ ਆਪਣਾ ਦੱਸੇ ਹਿੱਸਾ ਕਿ ਭਾਈ ਇਹ ਤਾਂ ਸਾਡੇ ਤੇ ਇਹਨਾਂ ਨੇ ਕਬਜ਼ਾ ਕੀਤਾ। ਉਹਨਾਂ ਨੇ ਕਿਹਾ ਜੀ 1815 ਦੀ ਸੰਗੌਲੀ ਦੀ ਟ੍ਰੀਟੀ ਦੇ ਥੱਲੇ, ਜਿਹਨੂੰ ਅਸੀਂ ਨਹੀਂ ਮੰਨਦੇ, ਹਾਂਜੀ ਇਹ ਸਾਡੇ ਹੀ ਇਲਾਕੇ ਸੀ ਜਿਹੜੇ ਅੰਗਰੇਜ਼ਾਂ ਨੇ ਖੋਏ ਸੀ। ਔਰ ਇਹ ਨਰਵਾਣੇ ਨੇ ਇਹ ਬਿਆਨ ਦਿੱਤਾ ਸੀ ਉਦੋਂ ਕਿ ਨੇਪਾਲ ਕਿਸੇ ਹੋਰ ਪੋਲੀਟੀਕਲ ਪਲੇਅਰ ਦੇ ਇਸ਼ਾਰੇ ਤੇ ਇਵੇਂ ਕਰ ਰਿਹਾ, ਔਰ ਉਸ ਨੂੰ ਲੈ ਕੇ ਫਿਰ ਇਹਦਾ ਕਾਫੀ ਕ੍ਰਿਟਿਸਿਜ਼ਮ ਹੋਇਆ ਸੀ। ਹਾਲਾਂਕਿ ਜਿਹੜਾ ਨੇਪਾਲ ਦਾ ਫੌਜੀ ਚੀਫ ਹੈ ਉਹਨੇ ਇਸ ਬਾਰੇ ਕੋਈ ਕਮੈਂਟ ਨਹੀਂ ਸੀ ਕੀਤਾ। ਹੁਣ ਇਹ ਦੇਖਣਾ ਹੋਏਗਾ ਕਿ ਇਸ ਵਿਜ਼ਿਟ 'ਚ ਕੀ ਹੈ, ਲੇਕਿਨ ਨੇਪਾਲ ਦਾ 150 ਵੋਟਾਂ ਦੇ ਨਾਲ ਚੁਣੇ ਜਾਣਾ ਹਿਊਮਨ ਰਾਈਟ ਕੌਂਸਲ ਲਈ ਇਹ ਵੀ ਇੱਕ ਆਪਣੇ ਆਪ 'ਚ ਕਾਮਯਾਬੀ ਹੈ। ਔਰ ਚਾਈਨਾ 139 ਵੋਟਾਂ ਦੇ ਨਾਲ, ਔਰ ਇਹ ਸਾਰੇ ਜਿਹੜੇ ਨੇ ਇਹ ਹੁਣ ਤੁਸੀਂ ਅੰਦਾਜ਼ਾ ਲਾ ਲਓ ਵੀ ਚਾਈਨਾ, ਨੇਪਾਲ, ਪਾਕਿਸਤਾਨ ਔਰ ਉਜ਼ਬੇਕਿਸਤਾਨ ਪ੍ਰਤੀ ਭਾਰਤ ਦਾ ਕੀ ਰਵੱਈਆ ਹੋਏਗਾ। ਔਰ ਉਸ ਖਿੱਤੇ 'ਚੋਂ ਚੁਣ ਕੇ ਆ ਰਹੇ ਨੇ ਜਿੱਥੇ ਭਾਰਤ ਆਪਣੇ ਆਪ ਨੂੰ ਏਸ਼ੀਅਨ ਟਾਈਗਰ ਸਮਝ ਕੇ ਸਮਝਦਾ ਹੈ ਕਿ ਵੀ ਉਹੀ ਸਭ ਕਰਤਾ ਧਰਤ ਹੈ। ਇਸ ਦੇ ਵਿੱਚ ਮੈਂ ਸਮਝਦਾ ਹਾਂ ਵੀ ਸਾਊਦੀ ਅਰੇਬੀਆ ਦੀ ਡਿਫੀਟ ਹੋਈ ਹੈ, 90 ਉਹਨੂੰ ਮਿਲੀਆਂ ਨੇ। ਔਰ ਇਹ ਗੱਲ ਆਪਣੇ ਆਪ 'ਚ ਵੀ ਇੱਕ ਸਬੂਤ ਹੈ ਕਿ ਵੀ ਕਿਉਂਕਿ ਸਾਊਦੀ ਅਰੇਬੀਆ ਦੀ ਜਿਹੜੀ ਪਾਲਿਸੀ ਹੈ ਲੇਟਲੀ ਅਸੀਂ ਦੇਖਦੇ ਹਾਂ ਕਿ ਕਿਤੇ ਨਾ ਕਿਤੇ ਉਹ ਜਿਹੜਾ ਮਿੱਥਿਆ ਨਿਸ਼ਾਨਾ ਸੀ, ਉਹ ਕਸ਼ਮੀਰ ਦਾ ਮੁੱਦਾ ਹੋਏ ਜਾਂ ਮੋਦੀ ਪ੍ਰਤੀ ਨੀਤੀਆਂ ਹੋਣ ਜਾਂ ਈਵਨ ਫਲਸਤੀਨੀ ਪ੍ਰਤੀ ਨੀਤੀਆਂ ਹੋਣ, ਉਹਦੇ 'ਚ ਸਾਊਦੀ ਅਰੇਬੀਆ ਜਿਹੜਾ ਉਹ ਸਟੈਪ ਡਾਊਨ ਕਰ ਰਿਹਾ। ਸੋ ਮੈਂ ਸਮਝਦਾ ਵੀ ਇਹ ਉਹਦੀ ਡਿਫੀਟ ਇਹ ਵੀ ਦੱਸਦੀ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਈਵਨ ਇਸਲਾਮਿਕ ਵਰਲਡ ਦੇ ਵਿੱਚ ਵੀ ਲੀਡਰਸ਼ਿਪ ਰੋਲ ਬਦਲ ਰਹੇ ਨੇ, ਔਰ ਜਿਹੜੇ ਮੁਲਕ ਨੇ ਇਸਲਾਮਿਕ ਹੋਣ ਜਾਂ ਦੂਸਰੇ ਮੁਲਕ ਵੀ ਹੋਣ, ਉਹ ਐਕਸਪੈਕਟ ਕਰਦੇ ਨੇ ਕਿ ਭਾਈ ਤੁਸੀਂ ਜਿਹੜਾ ਉਹ ਸੱਚ ਦੇ ਨਾਲ ਖਲੋਵੋ, ਕਿਉਂਕਿ ਇਹ ਸਾਰੇ ਦੇ ਹਾਲਾਂ ਇਸੇ ਦੌਰਾਨ ਹੀ ਇਹ ਦੱਸਣ ਲਈ ਇੰਡੀਆ ਨੇ ਕੀਤਾ ਹੋਏਗਾ। ਔਰ ਮੈਂ ਕਿਹਾ ਵੀ ਇਹ ਜੋਕ ਹੈ ਕਿ ਇਹ ਆਇਆ ਜੀ ਕਿ ਇੰਡੀਆ ਨੇ ਯੂਨਾਈਟਿਡ ਨੇਸ਼ਨਸ ਦੀ ਜਿਹੜੀ ਰਿਫਿਊਜੀਜ਼ ਨੂੰ, ਫਲਸਤੀਨੀ ਰਿਫਿਊਜੀਆਂ ਨੂੰ ਫੂਡ ਔਰ ਦੂਸਰੀਆਂ ਚੀਜ਼ਾਂ ਦਿੰਦੀ ਆ, ਉਹਦੇ ਲਈ $1 ਮਿਲੀਅਨ ਡੋਨੇਟ ਕੀਤਾ। ਹੁਣ ਮੈਂ ਸਮਝਦਾ ਵੀ ਇਹ ਕਿਹੜੀ ਡੋਨੇਸ਼ਨ ਹੈ $1 ਮਿਲੀਅਨ ਦੀ, ਜਿਹਦੇ 'ਚ ਇੰਡੀਆ ਜਿਹੜਾ 135 ਕਰੋੜ ਲੋਕਾਂ ਦਾ ਮੁਲਕ, ਉਹ ਕਹੇ ਜੀ ਅਸੀਂ ਤੁਹਾਨੂੰ $10 ਲੱਖ ਦੇ ਰਹੇ ਹਾਂ ਔਰ ਸਾਡਾ ਥੈਂਕ ਯੂ ਕਰੋ। ਸੋ ਜ਼ਾਹਰ ਹੈ ਕਿ ਵੀ ਉਹ ਆਪਣੇ ਆਪ 'ਚ ਪਲੀਜ਼ ਕਰਨ ਲਈ ਵੀ ਹੋਏਗਾ ਇਸ ਸਾਰਿਆਂ ਨੂੰ, ਲੇਕਿਨ ਇਸ ਨਾਲ ਰਾਦਰ ਇਹਨੂੰ ਕਰੂਅਲ ਜੋਕ ਕਹਿੰਦੇ ਨੇ। ਸੋ ਇਹ ਮੈਂ ਸਮਝਦਾ ਵੀ ਪਾਕਿਸਤਾਨ ਦੀ ਵੱਡੀ ਸਕਸੈਸ ਹੈ। ਔਰ ਇਸ ਦੇ ਉੱਤੇ ਪਾਕਿਸਤਾਨ ਦੇ ਫੋਰਨ ਮਿਨਿਸਟਰ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ ਕਮੈਂਟ ਕੀਤਾ, ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ, ਉਹਨਾਂ ਨੇ ਵੀ ਵਧਾਈ ਦਿੱਤੀ। ਔਰ ਮੈਂ ਸਮਝਦਾ ਵੀ ਇਸ ਯੂਨੀਕ ਸਕਸੈਸ ਦੇ ਲਈ ਜਿੱਥੇ ਪਾਕਿਸਤਾਨ ਦੀ ਹਕੂਮਤ, ਉਹਨਾਂ ਦੇ ਡਿਪਲੋਮੈਟ ਔਰ ਆਵਾਮ ਉਹ ਵਧਾਈ ਦੇ ਹੱਕਦਾਰ ਨੇ, ਕਿਉਂਕਿ ਉਹਨਾਂ ਦੀ ਪਾਕਿਸਤਾਨ ਦੀ ਟਰਮ ਹਿਊਮਨ ਰਾਈਟ ਕੌਂਸਲ 'ਚ ਜਨਵਰੀ 2021 'ਚ ਖਤਮ ਹੋ ਰਹੀ ਸੀ। ਹੁਣ ਅਗਲੇ 3 ਸਾਲ ਲਈ
2021 ਤੋਂ ਬਾਅਦ ਵੀ, ਇਹਦਾ ਮਤਲਬ ਜਨਵਰੀ 2024 ਤੱਕ ਜਿਹੜਾ ਹੈ ਪਾਕਿਸਤਾਨ ਰਹੇਗਾ। ਹੁਣ ਦੂਸਰਾ ਸਵਾਲ ਹੁੰਦਾ ਹੈ ਕਿ ਵੀ ਹਿਊਮਨ ਰਾਈਟ ਕੌਂਸਲ ਦਾ ਰੋਲ ਕੀ ਹੈ, ਔਰ ਉਹਦੇ 'ਚ ਮੈਂ ਸਮਝਦਾ ਹਾਂ ਵੀ ਜਦੋਂ ਤੁਸੀਂ ਇਸ ਲੈਵਲ ਤੇ ਹੁੰਦੇ ਹੋ, ਹੁਣ ਅਸੀਂ ਸ਼ੁਕਰੀਆ ਦਾ ਇਜ਼ਹਾਰ ਕੀਤਾ ਸੀ ਇਮਰਾਨ ਖਾਨ ਸਾਹਿਬ ਦਾ ਜਦੋਂ ਉਹਨਾਂ ਨੇ UN ਜਨਰਲ ਅਸੈਂਬਲੀ ਦੀ ਆਪਣੀ ਤਕਰੀਰ ਦੇ ਵਿੱਚ ਜਦੋਂ ਭਾਰਤ ਦੇ ਵਿੱਚ ਪਰਸੀਕਿਊਟਡ ਮਾਈਨੋਰਿਟੀਜ਼ ਦੀ ਗੱਲ ਕੀਤੀ ਤੇ ਉਹਨਾਂ ਨੇ ਮੁਸਲਮਾਨਾਂ, ਸਿੱਖਾਂ ਔਰ ਈਸਾਈਆਂ ਦੀ ਗੱਲ ਕੀਤੀ। ਹੁਣ ਇਹ ਫੋਰਮ ਹੁੰਦੇ ਨੇ, ਹਾਲਾਂ ਜਿਵੇਂ ਅਕਸਰ ਇਹ ਮੇਰਾ ਕਹਿਣਾ ਹੁੰਦਾ ਹੈ ਵੀ ਲੈ ਦੇ ਕੇ ਯੂਨਾਈਟਿਡ ਨੇਸ਼ਨਸ ਜਾਂ ਉਸ ਦੀਆਂ ਐਕਸਟੈਂਡਡ ਜਿਹੜੀਆਂ ਆਰਗੇਨਾਈਜੇਸ਼ਨਸ ਨੇ, ਜੇ ਯੂਨਾਈਟਿਡ ਨੇਸ਼ਨਸ ਆਪਣੇ ਆਪ 'ਚ ਹੀ ਸਪਾਈਨਲੈਸ, ਗਟਲੈਸ, ਟਰੂਥਲੈਸ ਆਰਗੇਨਾਈਜੇਸ਼ਨ ਹੈ ਤਾਂ ਫਿਰ ਐਕਸਪੈਕਟ ਕਰਨਾ ਕਿ ਇੱਥੋਂ ਕੋਈ ਤਬਦੀਲੀ ਹੋਏਗੀ। ਲੇਕਿਨ ਇਹ ਇੱਕ ਪ੍ਰੋਪੇਗੈਂਡੇ ਦਾ ਵੀ ਜਾਂ ਆਪਣਾ ਵਿਊ ਪੁਆਇੰਟ ਪ੍ਰੈਜ਼ੈਂਟ ਕਰਨ ਦਾ ਵੀ ਇੱਕ ਪਲੇਟਫਾਰਮ ਹੈ ਜਿਸ ਦੇ ਉੱਤੇ ਤੁਸੀਂ ਗੱਲ ਕਰਦੇ ਹੋ, ਜਿਹਦੇ ਰਾਹੀਂ ਗੱਲ ਦੂਸਰਿਆਂ ਤੱਕ ਪਹੁੰਚਦੀ ਹੈ। ਕੋਈ ਉਸ ਦੇ ਉੱਤੇ ਅਮਲ ਦਰਾਮਦ ਕਰਦਾ ਹੈ ਜਾਂ ਨਹੀਂ ਕਰਦਾ। ਜੇ UN ਨੇ ਕੀਤਾ ਹੁੰਦਾ ਤੇ ਫਿਰ ਕਸ਼ਮੀਰ ਦੇ ਉੱਤੇ ਜਿੱਥੇ ਉਹਨਾਂ ਦੇ ਆਪਣੇ 15-16 ਰੈਜ਼ੋਲੂਸ਼ਨਸ ਨੇ UN ਸਿਕਿਉਰਿਟੀ ਕਾਉਂਸਲ ਦੇ ਪਲੇਬਿਸਾਈਡ ਕਰਵਾਇਆ ਹੁੰਦਾ, ਹੋਰ ਵੀ ਅਨਫਿਨਿਸ਼ਡ ਬਿਜ਼ਨੈਸਿਸ ਨੇ ਉਹਨਾਂ ਦੀਆਂ। ਲੇਕਿਨ ਇਹਦੇ ਬਾਵਜੂਦ ਜਿਵੇਂ ਇਸ ਵਾਰ ਦਾ ਨੋਬਲ ਪੀਸ ਪ੍ਰਾਈਜ਼ UN ਦੀ ਫੂਡ ਸੰਸਥਾ ਨੂੰ ਮਿਲਿਆ ਕਿ ਦੁਨੀਆ ਦੇ ਵਿੱਚ ਹੰਗਰ ਔਰ ਦੂਸਰਾ ਉਹਦੇ ਲਈ ਲੜਨਾ, ਔਰ ਈਵਨ ਵਰਲਡ ਹੈਲਥ ਆਰਗੇਨਾਈਜੇਸ਼ਨ ਜਿਹੜੀ UN ਦੀ ਬਾਡੀ ਆ, ਅੱਜ ਹੀ ਮੈਂ ਦੇਖ ਰਿਹਾ ਸੀ ਕਿ ਬੜੀ ਤੇਜ਼ੀ ਦੇ ਨਾਲ COVID-19 ਵਾਪਸ ਆ ਰਿਹਾ ਹੈ। ਯੂਰਪ ਦੇ ਵਿੱਚ ਜਿਹੜੀ ਐਵਰੇਜ ਹੈ ਇਸ ਵੇਲੇ ਇੱਕ ਦਿਨ ਦੇ ਵਿੱਚ 1 ਲੱਖ ਕੇਸ ਨਵੇਂ ਆ ਰਹੇ ਨੇ ਔਰ ਬਹੁਤ ਸਾਰੇ ਲੋਕਡਾਊਨ ਹੋ ਰਹੇ ਨੇ, ਸਕੂਲ ਦੂਜੇ ਬੰਦ ਨੇ। ਔਰ ਅਮਰੀਕਾ 'ਚ ਪਿਛਲੇ ਕੱਲ ਦੇ ਵਿੱਚ ਹੀ ਰੋਜ਼ਾਨਾ ਇੱਕ ਦਿਨ 'ਚ 50,000 ਨਵੇਂ ਕੇਸ ਆ ਰਹੇ ਨੇ COVID-19 ਦੇ। ਔਰ ਪ੍ਰੈਜ਼ੀਡੈਂਟ ਟਰੰਪ ਦਾ ਸ਼ਹਿਜ਼ਾਦਾ ਵੀ ਜਿਹੜਾ ਹੈ ਉਹ COVID-19 ਪੋਜ਼ਿਟਿਵ ਪਾਇਆ ਗਿਆ। ਮੈਲਾਨੀਆ ਟਰੰਪ ਨੇ ਐਲਾਨ ਕੀਤਾ ਹੈ, ਹਾਲਾਂਕਿ ਸਾਡੇ ਟਰੰਪ ਸਾਹਿਬ ਫਲੋਰੀਡਾ ਵੀ ਪਹੁੰਚ ਗਏ ਤੇ ਉਹ ਕਹਿੰਦੇ ਨੇ ਕਿ ਮੈਂ ਇਕੱਲਾ ਹੱਥ ਹੀ ਨਹੀਂ ਮਿਲਾਵਾਂਗਾ, ਮੈਂ ਬੋਸਾ ਵੀ ਦਿਆਂਗਾ, ਕਿਸ ਵੀ ਕਰਾਂਗਾ ਜਿਹੜਾ ਮੇਰੇ ਨਾਲ, ਮੈਂ ਫ੍ਰੀ ਔਰ ਗ੍ਰੇਟ ਔਰ ਦੂਜਾ। ਸੋ ਇਹ ਮੈਂ ਸਮਝਦਾ ਵੀ ਇਹਦੇ 'ਚ ਕਿਉਂਕਿ ਅਸੀਂ UN ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਵੱਡਾ ਰੋਲ ਹੈ ਆਉਣ ਵਾਲੇ ਪੀਰੀਅਡ 'ਚ ਵੀ, ਕਿਉਂਕਿ ਜਦੋਂ ਇਹ ਮੋਰਲ ਪ੍ਰੈਸ਼ਰ ਬਿਲਡ ਕਰਦੇ ਨੇ। ਹੁਣ ਬਹੁਤ ਸਾਰੇ ਨੇ ਜੀ 18-19 ਥਾਂ ਤੇ ਲੈਬੋਰਟਰੀਆਂ ਨੇ ਜਿਹੜੀਆਂ COVID-19 ਵੈਕਸੀਨ ਬਣਾ ਰਹੀਆਂ, ਲੇਕਿਨ ਵਰਲਡ ਹੈਲਥ ਆਰਗੇਨਾਈਜੇਸ਼ਨ ਜਾਂ UN ਦੀਆਂ ਇਹ ਬਾਡੀਜ਼ ਇਸ ਗੱਲ ਨੂੰ ਯਕੀਨੀ ਬਣਾਉਣਾ ਚਾਹੁੰਦੀਆਂ ਨੇ ਕਿ ਇਹ ਨਾ ਹੋਏ ਕਿ ਅਮੀਰ ਨੇਸ਼ਨ ਜਾਂ ਯੂਰਪੀਅਨ ਜਾਂ ਦੂਜੇ ਹੀ ਆਪਣੇ ਕੋਲ ਰੱਖਣ ਇੰਨੀ ਜਾਂ ਕੀਮਤ ਇੰਨੀ ਕੁ ਰੱਖ ਦੇਣ ਕਿ ਅੰਡਰ ਡਿਵੈਲਪਡ ਮੁਲਕ ਨੂੰ ਅਫੋਰਡ ਨਾ ਕਰ ਸਕਣ। ਸੋ ਇਸ ਗੱਲ ਦੇ ਉੱਤੇ ਮੋਰਲ ਪ੍ਰੈਸ਼ਰ ਯੂਨਾਈਟਿਡ ਨੇਸ਼ਨਸ ਦਾ ਜ਼ਰੂਰ ਹੈ। ਔਰ ਜਦੋਂ ਅਸੀਂ ਦੇਖਦੇ ਹਾਂ ਕਿ 193 ਦੇਸ਼ਾਂ 'ਚ ਮੈਜੋਰਿਟੀ ਆਲਮੋਸਟ 2/3 ਦੇਸ਼ ਐਸੇ ਨੇ ਜਿਹੜੇ ਉਹਨਾਂ ਮੁੱਦਿਆਂ ਤੇ ਜਿਹੜੇ ਆਮ ਲੋਕਾਂ, ਗਰੀਬਾਂ ਨਾਲ ਜਾਂ ਈਵਨ ਫਲਸਤੀਨੀਆਂ ਦਾ ਕੇਸ ਹੈ ਜਾਂ ਦੂਸਰੇ ਉਹਦੇ ਲਈ ਉਹ ਇਕਜੁੱਟ ਹੁੰਦੇ ਨੇ। ਪਰ ਕਿਉਂਕਿ ਇਹਨਾਂ ਨੇ ਐਲੀਟ ਬ੍ਰਾਹਮਣ ਕਲੱਬ ਬਣਾਇਆ ਹੋਇਆ ਸਿਕਿਉਰਿਟੀ ਕਾਉਂਸਲ 'ਚ 5 ਫਿਰ ਉੱਤੇ ਸਾਰਸਵਤ ਬ੍ਰਾਹਮਣ ਬੈਠੇ ਹੋਏ ਨੇ। ਬ੍ਰਾਹਮਣ ਵੀ ਸਾਰੇ ਉੱਚੇ ਨਹੀਂ ਹੁੰਦੇ, ਉਹਨਾਂ 'ਚ ਵੀ ਅੱਗੋਂ ਜਿਹੜੀਆਂ ਨੇ ਕਲਾਸਿਸ ਨੇ, ਗੌਡ ਬ੍ਰਾਹਮਣ ਨੇ, ਸਾਰਸਵਤ ਬ੍ਰਾਹਮਣ ਨੇ। ਸੋ ਯੂਰਪੀਅਨ ਮੁਲਕ ਬੇਸ਼ੱਕ ਉਹਨਾਂ ਦੀ ਕੱਪੜਾ ਹੈ, ਲੇਕਿਨ ਉਹਨਾਂ 'ਚੋਂ ਵੀ ਅੱਗੋਂ 5 ਵੱਡੇ ਬ੍ਰਾਹਮਣ ਨੇ, ਉਹਨਾਂ ਦੇ ਵਿੱਚ ਜ਼ਾਹਰ ਹੈ। ਔਰ ਉਹਨਾਂ 5 'ਚੋਂ ਕੱਲੇ ਦੇ ਕੋਲ ਵੀਟੋ ਪਾਵਰ ਹੈ ਕਿ ਕਿਹੜੀ ਗੱਲ ਉਹਨਾਂ ਨੇ ਨਹੀਂ ਮੰਨਣੀ ਉਹਨੂੰ ਵੀਟੋ ਕਰ ਦਿੰਦੇ ਨੇ। ਸੋ ਉਹਦੇ 'ਚ ਬੇਸ਼ੱਕ ਇਸ ਵੇਲੇ ਅਸੀਂ ਚਾਈਨਾ ਔਰ ਰਸ਼ੀਆ ਇੱਕ ਪਲੇਟਫਾਰਮ ਤੇ ਦੇਖਦੇ ਹਾਂ ਬਹੁਤ ਸਾਰੇ ਮੁੱਦਿਆਂ ਤੇ, ਲੇਕਿਨ ਅਮਰੀਕਾ, ਫਰਾਂਸ, ਇੰਗਲੈਂਡ ਔਰ ਫਰਾਂਸ ਔਰ ਇੰਗਲੈਂਡ ਅਮਰੀਕਾ ਨੂੰ ਫੋਲੋ ਕਰਦੇ ਨੇ। ਸੋ ਇਹ ਵੀ ਇੱਕ ਕਾਰਨ ਹੈ ਕਿ ਜੇ ਯੂਨਾਈਟਿਡ ਨੇਸ਼ਨਸ ਸੱਚਮੁੱਚ ਫੰਕਸ਼ਨਲ ਆਰਗੇਨਾਈਜੇਸ਼ਨ ਨਹੀਂ ਬਣ ਸਕੀ ਤਾਂ ਉਹਦਾ ਇੱਕ ਰੀਜ਼ਨ ਇਹ ਵੀ ਹੈ ਕਿ ਅਲਟੀਮੇਟਲੀ ਫਲਸਤੀਨੀਆਂ, ਇਜ਼ਰਾਈਲੀਆਂ ਦਾ ਮੁੱਦਾ ਹੋਏ ਅਮਰੀਕਾ ਵੀਟੋ ਕਰਦਾ ਰਿਹਾ। ਕਸ਼ਮੀਰੀਆਂ ਦਾ ਮੁੱਦਾ ਜਦੋਂ ਸੋਵੀਅਤ ਯੂਨੀਅਨ ਸੀ ਉਹ ਉਠਾਉਂਦਾ ਸੀ ਤੇ ਅਮਰੀਕਾ ਵੀਟੋ ਕਰ ਦਿੰਦਾ ਸੀ ਨਾ। ਅਮਰੀਕਾ ਜੇ ਉਠਾਉਂਦਾ ਵੀ ਸੀ ਇੱਕ ਪੀਰੀਅਡ 'ਚ ਤੇ ਸੋਵੀਅਤ ਯੂਨੀਅਨ ਐਲਾਈ ਸੀ ਇੰਡੀਆ ਦਾ, ਉਹ ਇਹਨੂੰ ਵੀਟੋ ਕਰ ਦਿੰਦਾ ਸੀ। ਸੋ ਇਹ ਇਹਨਾਂ ਦੀ ਜਿਹੜੀ ਹੈ ਉਹ ਮਿਊਜ਼ੀਕਲ ਚੇਅਰਸ ਦੀ ਗੇਮ ਵੀ ਹੈ ਆਪਣੇ ਆਪ 'ਚ ਕਿ ਵੀ ਘੁੰਮੇ। 5 ਪਰਮਾਨੈਂਟ ਨੇ, 10 ਜਿਹੜੇ ਨੇ ਰੋਟੇਟਿੰਗ ਮੈਂਬਰ ਹੁੰਦੇ ਨੇ ਸਿਕਿਉਰਿਟੀ ਕਾਉਂਸਲ ਦੇ। ਸੋ ਹਿਊਮਨ ਰਾਈਟ ਕਾਉਂਸਲ ਜਿਹੜੀ ਹੈ ਇਹ ਇੱਕ ਉਹ ਬਾਡੀ ਹੈ ਜਿਹਦੇ ਥੱਲੇ ਹਿਊਮਨ ਰਾਈਟਸ ਦੇ ਇਸ਼ੂ ਐਕਸਪਲਿਸਿਟਲੀ ਡਿਸਕਸ ਹੁੰਦੇ ਨੇ। ਔਰ ਇਸੇ ਕਾਉਂਸਲ ਨੇ ਲਗਭਗ 2 ਸਾਲ ਪਹਿਲਾਂ, 1.5 ਸਾਲ ਪਹਿਲਾਂ ਅਸੀਂ ਉਹਨੂੰ ਰਿਪੋਰਟ ਵੀ ਡਿਸਕਸ ਕੀਤੀ ਸੀ, 49 ਪੇਜ ਰਿਪੋਰਟ ਜੰਮੂ ਕਸ਼ਮੀਰ ਦੇ ਉੱਤੇ ਕਿ ਉੱਥੇ ਔਰ ਦੋਨੋਂ ਪਾਸਿਆਂ ਦੇ ਕਸ਼ਮੀਰ ਕਿ ਵੀ ਕੀ ਚੱਲ ਰਿਹਾ। ਔਰ ਉਹਦੇ ਤੇ ਬੜਾ ਇੰਡੀਅਨ ਗਵਰਨਮੈਂਟ ਨੇ ਪ੍ਰੋਟੈਸਟ ਕੀਤਾ। ਔਰ ਹੁਣ ਖੈਰ ਇਹਦੇ 'ਚ ਕਿਉਂਕਿ ਇਲੈਕਸ਼ਨ 'ਚ
ਕਿਨੇ ਕੀ ਕਰਨਾ ਹੈ, ਇਹਦੇ 'ਚ ਕੋਈ ਬਹੁਤਾ ਕਿਸੇ ਦਾ ਜ਼ੋਰ ਨਹੀਂ ਚੱਲਦਾ। ਇਹਨਾਂ ਦਾ ਵਸ ਚੱਲੇ ਤਾਂ ਇਹਨੂੰ ਵੀ ਉਹਨਾਂ ਨੇ ਅਨਡੂ ਕਰਨ ਦੀ ਕੋਸ਼ਿਸ਼ ਕਰਨੀ ਸੀ। ਸੋ ਅਸੀਂ ਸਮਝਦੇ ਹਾਂ ਕਿ ਵੀ ਇਸ ਫੋਰਮ ਦੇ ਉੱਤੇ ਜਿਹੜਾ ਪਾਕਿਸਤਾਨ ਦਾ ਆਣਾ ਕਸ਼ਮੀਰ ਇਸ਼ੂ ਨੂੰ ਜਿਉਂਦਿਆਂ ਰੱਖੇਗਾ। ਘੱਟੋ ਘੱਟ ਤਬਦੀਲੀ ਤਾਂ ਹੁੰਦੀ ਹੈ ਕਿ ਨਹੀਂ ਹੁੰਦੀ, ਔਰ ਇਹਦੇ ਨਾਲ ਨਾਲ ਜੋ ਵੀ ਦੁਨੀਆ ਦੇ ਵਿੱਚ ਤਬਦੀਲੀਆਂ ਨੇ ਉਸ ਖਿੱਤੇ ਦੇ ਵਿੱਚ, ਉਸ ਬਾਰੇ ਵੀ ਜਦੋਂ ਤੁਸੀਂ ਹਿਊਮਨ ਰਾਈਟ ਕੌਂਸਲ ਦੀ ਗੱਲ ਕਰਦੇ ਹੋ ਤਾਂ ਉਹਦੇ 'ਚ ਗੱਲ ਤਾਂ ਇਹੀ ਹੈ। ਔਰ ਜਿਵੇਂ ਉਹਨਾਂ ਨੇ ਸ਼ਾਹ ਮਹਿਮੂਦ ਕੁਰੈਸ਼ੀ ਨੇ ਵੀ 3 ਨੁਕਤੇ ਕਹੇ ਕਿ ਜੀ ਅਸੀਂ ਜਿਹੜਾ ਉਹਨੂੰ ਕਸ਼ਮੀਰ ਮੁੱਦੇ ਨੂੰ ਰੱਖਾਂਗੇ, ਫਿਰ ਇਸਲਾਮੋਫੋਬੀਆ ਜਿਹੜਾ ਦੁਨੀਆ ਦੇ ਵਿੱਚ ਇੱਕ ਨਫ਼ਰਤ ਇਸਲਾਮ ਮਜ਼ਹਬ ਔਰ ਉਹਨੂੰ ਮੰਨਣ ਵਾਲਿਆਂ ਦੇ ਖਿਲਾਫ ਹੈ, ਔਰ ਬੜੀ ਤੇਜ਼ੀ ਨਾਲ ਫਰਾਂਸ ਵਰਗਾ ਮੁਲਕ ਜਿੱਥੇ ਜਿਨ੍ਹਾਂ 'ਚ ਅਸੀਂ ਜਦੋਂ ਫਰੀडम ਜਾਂ ਚਰਚ ਐਂਡ ਸਟੇਟ ਦੀ ਸੈਪਰੇਸ਼ਨ ਦੀ ਗੱਲ ਕਰਦੇ ਹਾਂ, ਉਹਨਾਂ ਦਾ ਲੈਸੈਟੇ ਦਾ, ਔਰ ਉੱਥੇ ਜਿਵੇਂ ਹੁਣ ਉਹ ਬਿਲਕੁਲ ਕਰਬ ਕਰਨਾ ਚਾਹੁੰਦੇ ਨੇ ਮਸੀਤਾਂ ਦੇ ਬਣਾਉਣ ਨੂੰ ਵੀ, ਹੋਰ ਚੀਜ਼ਾਂ ਵੀ, ਔਰ ਉਹਨਾਂ ਦਾ ਬੜਾ ਲਿਬਰਲ ਪ੍ਰੈਜ਼ੀਡੈਂਟ ਹੈ, ਉਹਨੂੰ ਕੰਡੈਮ ਵੀ ਕੀਤਾ ਬਹੁਤਿਆਂ ਨੇ। ਲੇਕਿਨ ਇਹ ਇੱਕ ਟ੍ਰੈਂਡ ਵੀ ਹੈ ਕਿ ਯੂਰਪ ਜਿਹੜਾ ਮੋਸਟ ਡਿਵੈਲਪਡ ਆਪਣੇ ਆਪ ਨੂੰ ਜਿਹੜਾ ਉਹ ਮਜ਼ਹਬੀ ਆਜ਼ਾਦੀ ਔਰ ਐਕਸਪ੍ਰੈਸ਼ਨ ਦੀ ਆਜ਼ਾਦੀ ਦਾ ਝੰਡਾ ਬਰਦਾਰ ਹੈ, ਉੱਥੇ ਵੀ ਇਹ ਹੈ। ਔਰ ਜੋ ਅਸੀਂ ਭਾਰਤ ਜੇ ਸਟੇਟ ਲੈਵਲ ਤੇ ਦੇਖਣਾ ਹੋਇਆ ਕਿ ਕੋਈ ਸਟੇਟ ਨੇ ਕਿੰਨੇ ਵੱਡੇ ਲੈਵਲ ਦੇ ਉੱਤੇ ਇਸਲਾਮੋਫੋਬੀਆ ਹੀ ਨਹੀਂ 200 ਮਿਲੀਅਨ ਉਹਦੇ ਐਡਹੈਰੈਂਟ ਜਿਹੜੇ ਨੇ ਉਹਨਾਂ ਨੂੰ ਪੁਸ਼ ਟੂ ਦਾ ਵਾਲ ਕੀਤਾ ਹੋਇਆ ਹੈ, ਉਹਨਾਂ ਦੀਆਂ ਬੇਸਿਕ ਆਜ਼ਾਦੀਆਂ ਖੋਈਆਂ ਹੋਈਆਂ, 5 ਸਦੀਆਂ ਪੁਰਾਣੇ ਉਹਨਾਂ ਦੇ ਜਿਹੜੇ ਮਜ਼ਹਬੀ ਸਟਰਕਚਰ ਨੇ ਉਹਨਾਂ ਨੂੰ ਡਿਸਟਰੋਏ ਕੀਤਾ। ਉਹ ਹੁਣ ਤਾਂ ਔਨ ਰੈਕਰਡ ਹੈ, ਕੋਈ ਉਹਦੇ ਲਈ ਕਹਿਣ ਦੀ ਨਹੀਂ ਹੈ। ਸੋ ਇਸ ਸਾਰੇ ਦੇ ਉੱਤੇ ਵੀ ਜੇ ਤੁਹਾਡੇ ਕੋਲ ਹਿਊਮਨ ਰਾਈਟ ਕੌਂਸਲ ਦੇ ਵਿੱਚ ਥਾਂ ਹੈ, ਮੈਂਬਰ ਹੋ ਤੁਸੀਂ, ਤਾਂ ਤੁਸੀਂ ਆਵਾਜ਼ ਚੁੱਕਦੇ ਹੋ ਤੇ ਜ਼ਾਹਰ ਹੈ ਥਰਡ ਓਵਰਆਲ ਜਿੱਥੇ ਵੀ ਹਿਊਮਨ ਰਾਈਟਸ ਵਾਇਲੇਸ਼ਨਸ ਹੁੰਦੀਆਂ। ਸੋ ਇਸ ਫੋਰਮ ਦੇ ਉੱਤੇ ਇਹ ਪਾਕਿਸਤਾਨ ਦੀ ਇੱਕ ਯੂਨੀਕ ਵਿਕਟਰੀ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਕਾਮਨਵੈਲਥ, ਜਦੋਂ ਬ੍ਰਿਟਨ ਦੀਆਂ ਜਿਹੜੀਆਂ ਕਾਲੋਨੀ ਸੀ ਸੈਕੰਡ ਵਰਲਡ ਵਾਰ ਤੋਂ ਬਾਅਦ ਇੰਨੇ ਕਰਜ਼ਾਈ ਹੋ ਗਏ ਵੀ ਉਹਨਾਂ ਨੂੰ ਛੱਡਣਾ ਪਿਆ, ਲੇਕਿਨ ਉਹਨਾਂ ਨੇ ਕਈ ਵਾਰ ਇਹ ਹੁੰਦਾ ਨਾ ਕਭੀ ਹਮ ਵੀ ਬਾਦਸ਼ਾਹ ਥੇ। ਹੁਣ ਕਾਮਨਵੈਲਥ ਦਾ ਮਤਲਬ ਇਹ ਹੈ ਕਿ ਜੀ ਸਾਡੀ ਸਾਂਝੀ ਪਾਰਟ, ਅਸੀਂ ਕਦੇ ਸਾਡਾ ਐਮਪਾਇਰ ਸੀ, ਔਰ ਉਹਦੇ 'ਚ ਭਾਵੇਂ ਹੁੰਦਾ ਹੀ ਹੈ ਜੀ ਕਾਮਨਵੈਲਥ ਗੇਮਸ ਹੋ ਗਈਆਂ, ਕਾਮਨਵੈਲਥ ਕਾਨਫਰੰਸ ਹੋ ਗਈ, ਇਹ ਉਹ ਹੋ ਗਿਆ, ਪਰ ਉਹਦੇ 'ਚੋਂ ਵੀ ਬ੍ਰਿਟਿਸ਼ ਜਿਹੜੇ ਨੇ ਉਹ ਇਹ ਪ੍ਰਾਈਡ ਹੀ ਲੈਂਦੇ ਨੇ ਕਿ ਵੀ ਇਹ ਦੇਖੋ ਇੰਨੇ ਦੇਸ਼ਾਂ ਦੇ ਉੱਤੇ ਕਦੇ ਅਸੀਂ ਰਾਜ ਕੀਤਾ। ਔਰ ਬਹੁਤ ਸਾਰੇ ਜਿਹੜੇ ਉਹਨਾਂ ਦੀਆਂ ਕਾਲੋਨੀਜ਼ ਰਹੇ ਕਾਮਨਵੈਲਥ ਦਾ ਹਿੱਸਾ ਵੀ ਨੇ, ਇੰਡੀਆ ਵੀ ਹੈ, ਪਾਕਿਸਤਾਨ ਵੀ ਹੈ, ਵਕਤੀ ਤੌਰ ਤੇ ਕੋਈ ਵਿਦਡਰਾ ਵੀ ਕਰ ਲੈਂਦਾ, ਸ਼ਾਇਦ ਪਾਕਿਸਤਾਨ ਨੇ ਕੀਤਾ ਸੀ ਕੁਛ ਅਰਸਾ ਪਹਿਲਾਂ, ਫਿਰ ਵਾਪਸ ਜੁਆਇਨ ਕਰ ਲਿਆ। ਹੁਣ ਉਹਦੇ 'ਚ ਵੀ ਉਹਨਾਂ ਦੀ ਵੀ ਜਿਹੜੀ ਹੈ ਚੱਲ ਰਹੀ ਹੈ ਮਿਨਿਸਟਰੀਅਲ ਫੋਰਨ ਅਫੇਅਰਸ ਮੀਟਿੰਗ, ਫੋਰਨ ਅਫੇਅਰਸ ਮਿਨਿਸਟਰਸ ਦੀ ਮੀਟਿੰਗ ਸੀ, ਵਰਚੁਅਲੀ ਹੁੰਦੀ ਹੈ। ਔਰ ਉਹਦੇ ਤੇ ਵੀ ਕਿਉਂਕਿ ਇੱਕ ਗੱਲ ਠੀਕ ਹੈ ਕਿ ਸ਼ਾਹ ਮਹਿਮੂਦ ਕੁਰੈਸ਼ੀ ਜਿੱਥੇ ਵੀ ਉਹਨਾਂ ਨੂੰ ਮੌਕਾ ਮਿਲਦਾ ਜਿਸ ਫੋਰਮ ਤੇ ਵੀ ਉਹ ਕਸ਼ਮੀਰ ਦੀ ਗੱਲ ਹੁਣ ਚੁੱਕਦੇ ਨੇ, ਇਹੀ ਐਗਰੈਸਿਵ ਡਿਪਲੋਮੇਸੀ। ਔਰ ਈਵਨ ਜਿਹੜੀ ਉਹਨਾਂ ਦੀ ਮਾਸਕੋ ਦੇ ਵਿੱਚ ਮੀਟਿੰਗ ਹੋਈ ਜਿਹਦੇ 'ਚ ਕਿ ਅਜੀਤ ਡੋਭਲ ਸੀ, ਪਿੱਛੇ ਨਕਸ਼ਾ ਵੀ ਜਿਹੜਾ ਪਾਕਿਸਤਾਨ ਨੇ ਨਵਾਂ ਬਣਾਇਆ ਉਹ ਲੱਗ ਰਿਹਾ ਸੀ, ਭਾਵੇਂ ਅਜੀਤ ਡੋਭਲ ਜਿਹੜਾ ਉਹ ਵਾਕਆਊਟ ਕਰ ਗਿਆ, ਮੀਟਿੰਗ ਚੱਲਦੀ ਰਹੀ, ਲੇਕਿਨ ਉਹਨਾਂ ਨੇ ਬੋਲਡਲੀ ਕਸ਼ਮੀਰ ਦਾ ਇਸ਼ੂ ਜਿਹੜਾ ਰੇਜ਼ ਕੀਤਾ। ਔਰ ਕੱਲ ਦੀ ਇਸ ਮੀਟਿੰਗ ਦੇ ਵਿੱਚ ਵੀ ਜਦੋਂ ਮਿਸਟਰ ਕੁਰੈਸ਼ੀ ਨੂੰ ਮੌਕਾ ਮਿਲਿਆ ਕਾਮਨਵੈਲਥ ਦਾ, ਉਹਨਾਂ ਨੇ ਇਹ ਕਿਹਾ, ਉਹ ਜਿਹੜੀ ਉਹਨਾਂ ਦੀ ਸਪੀਚ ਦਾ ਹਿੱਸਾ ਸੀ, ਕਿ ਵੀ ਇਹ ਜਿਹੜੀ ਹੈ ਇੰਡੀਆ ਦਾ ਨਾਂ ਲੈ ਬਿਨਾਂ ਉਹਨਾਂ ਨੇ ਕਿਹਾ ਕਿ ਦੇਰ ਇਜ਼ ਅ ਸਟੇਟ ਇਨ ਸਾਊਥ ਏਸ਼ੀਆ who is targeting religious minority groups. It has transgressed rights and freedoms of millions and fanned hyper-nationalism to engineer illegal demographic change in a disputed territory. और उधे without naming, ਇਹ ਇਵੇਂ ਹੀ ਹੈ ਜਿਵੇਂ ਕਹੋ ਜੀ ਕਾਕਾ ਬੜਾ ਸੋਹਣਾ ਹੈ, 6 ਫੁੱਟ ਉਹਦਾ ਕੱਦ ਹੈ, ਅੱਖਾਂ ਉਹਦੀਆਂ ਬਿੱਲੀਆਂ ਹੈ, ਵਾਲ ਉਹਦੇ ਬੜੇ ਸੁਨਹਿਰੀ ਨੇ, ਰੰਗ ਬੜਾ ਗੋਰਾ ਹੈ। ਉਹ ਕਹਿੰਦਾ ਨਾਂ ਤਾਂ ਦੱਸੋ ਵੀ ਕੀ ਹੈ, ਨਾਂ ਨਹੀਂ ਦੱਸਣਾ, ਵੈਸੇ ਇਹ ਕਾਕੇ ਦੀ ਡਿਸਕ੍ਰਿਪਸ਼ਨ ਹੈ। ਸੋ ਜ਼ਾਹਰ ਹੈ ਕਿ ਵੀ ਉਹ ਸ਼ਾਇਦ ਕਿਉਂਕਿ ਕਾਮਨਵੈਲਥ ਦਾ ਜਿਹੜਾ ਫੋਰਮ ਹੈ ਉਹ ਜਿਹੜਾ ਫੋਰਬਿਡ ਕਾਈਂਡ ਆਫ ਹੋਣਾ ਹੈ ਇੱਕ ਐਥਿਕਸ ਦੇ ਐਂਗਲ ਤੋਂ ਕਿ ਵੀ ਤੁਸੀਂ ਬਾਈ ਨੇਮ ਐਕੂਜ਼ੇਸ਼ਨ ਨਾ ਕਰੋ, ਪਰ ਇਹ ਕਹਿ ਕੇ ਵੀ ਤੁਹਾਡਾ ਮੁੰਡਾ ਜਿਹੜਾ ਇੰਨਾ ਲੰਬਾ ਹੈ ਉਹਨੇ ਇਹ ਕੀਤਾ ਹੈ। ਔਰ ਉਹਦੇ 'ਚ ਉਹਨਾਂ ਨੇ ਐਗਜ਼ੈਕਟਲੀ ਇਹੀ ਕਿਹਾ ਕਿ ਵੀ ਇੱਕ ਦੇਸ਼ ਹੈ ਉੱਥੇ ਸਾਊਥ ਏਸ਼ੀਆ 'ਚ ਜਿਹੜਾ ਅਕਲੀਅਤਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਉਹ ਉਹਨੇ ਮੁੱਢਲੀਆਂ ਜਿਹੜੀਆਂ ਬੇਸਿਕ ਆਜ਼ਾਦੀਜ਼ ਨੇ ਮਿਲੀਅਨਸ ਦੀਆਂ ਖੋਹ ਲਈਆਂ, ਉੱਥੇ ਹਾਈਪਰ ਨੈਸ਼ਨਲਿਜ਼ਮ ਕ੍ਰੀਏਟ ਕੀਤਾ ਹੋਇਆ ਹੈ,
ਡੈਮੋਗ੍ਰਾਫਿਕ ਬਦਲੀ ਜਾ ਰਹੀ ਹੈ ਜੋ ਕਸ਼ਮੀਰ ਜੰਮੂ ਕਸ਼ਮੀਰ ਚ ਕਰ ਰਹੇ ਨੇ ਅੱਛਾ ਔਰ ਇਹ ਜਿਹੜਾ ਡਿਸਪਿਊਟਡ ਜਿਹੜਾ ਏਰੀਆ ਉਹਦੇ ਚ ਬਦਲ ਰਹੇ ਨੇ। ਦੇਖੋ ਇਹ ਕਾਕਾ ਕੀ ਕਰ ਰਿਹਾ ਹੈ, ਇਹ ਕਾਕੇ ਦਾ ਨਾਂ ਨਹੀਂ ਦੱਸਿਆ ਔਰ ਜ਼ਾਹਰ ਹੈ ਵੀ ਉਹ ਫਿਰ ਇੰਡੀਆ ਦਾ ਜਿਹੜਾ ਉੱਥੇ ਬੈਠਾ ਹੈ ਨੁਮਾਇੰਦਾ ਹੈ, ਉਸਨੇ ਵੀ ਇਸੇ ਟੋਨ ਦੇ ਵਿੱਚ ਜਵਾਬ ਦਿੱਤਾ ਹੈ ਔਰ ਇਸ ਦੇ ਵਿੱਚ ਉਹਦਾ ਇੰਡੀਆ ਦਾ ਮੇਰਾ ਖਿਆਲ ਹੈ ਸੁਰੇਸ਼ ਕੁਮਾਰ ਕਿ ਕੌਣ ਸੀ, ਉਹਨੇ ਵੀ ਅੱਗੋਂ ਕਿਹਾ, ਉਹਨੇ ਕਿਹਾ ਜੀ ਫॉर ए स्टेट टू hypocritically preach about religious minority groups elsewhere while trampling upon the rights of its own indigenous minorities was indeed most regrettable and a blatant misuse of this august platform। ਵਿਕਾਸ ਸਵਰੂਪ ਇਹ ਉਹਨਾਂ ਦਾ ਸਪੋਕਸਪਰਸਨ ਹੈ ਔਰ ਉਹਨੇ ਕਿਹਾ ਜੀ ਦੇਖੋ ਇਹ ਵੀ ਹਿਪੋਕ੍ਰਿਟੀਕਲ ਹੈ ਕਿ ਵੀ ਜਿਹੜੇ ਮੁਲਕ 'ਚ ਖੁਦ ਅਕਲੀਤਾਂ ਦੇ ਹੱਕਾਂ ਨੂੰ ਕੁਚਲਿਆ ਜਾ ਰਿਹਾ ਹੈ ਔਰ ਉਹ ਇਸ ਕਿਸਮ ਦੇ ਆਗਸਟ ਬੜੇ ਪਵਿੱਤਰ ਉਸ ਫੋਰਮ ਦੇ ਉੱਤੇ ਗੱਲ ਕਰ ਰਿਹਾ। ਪਰ ਮੈਂ ਸਮਝਦਾ ਵੀ ਭਾਵੇਂ ਨਾ ਕਰਦੇ ਆ ਵੀ ਉਹ ਗੱਲ ਸੁਣਾ ਦਿੱਤਾ ਹੈ ਔਰ ਇਹ ਇੱਕ ਪੋਜ਼ਿਟਿਵ ਗੱਲ ਹੈ। ਇਹੀ ਹੈ ਐਗਰੈਸਿਵ ਸਟੈਂਸ ਡਿਪਲੋਮੇਸੀ ਦੇ ਵਿੱਚ ਵੀ ਔਰ ਈਵਨ ਜਦੋਂ ਅਸੀਂ ਅਦਾਲਤਾਂ ਦੇ ਵਿੱਚ ਵੀ ਦੇਖਦੇ ਹਾਂ। ਹਾਲਾਂਕਿ ਜਦੋਂ ਕੋਈ ਵਕੀਲ ਜਿਹੜਾ ਚੜ੍ਹ ਕੇ ਹੁੰਦਾ ਹੈ ਉਹ ਵੀ ਗੱਲ ਕਹਿੰਦਾ, ਉਹਨੂੰ ਪਤਾ ਹੈ ਵੀ ਰਿਕਾਰਡ 'ਚ ਨਹੀਂ ਹੋਏਗੀ ਨਾ ਔਰ ਨਾਲ ਦੀ ਨਾਲ ਦੂਜਾ ਵਕੀਲ ਜਦੋਂ ਕਰ ਰਿਹਾ ਹੁੰਦਾ ਹੈ ਉਹ ਉਹਨੂੰ ਕਹਿ ਦਿੰਦਾ ਹੈ ਕਿ ਬਈ ਆਬਜੈਕਸ਼ਨ, ਤੇ ਉਹ ਜੱਜ ਕਹੇਗਾ ਆਬਜੈਕਸ਼ਨ ਸਸਟੇਨ। ਪਰ ਇਨ ਦਾ ਮੀਨ ਟਾਈਮ ਉਹ ਵਕੀਲ ਆਪਣੀ ਗੱਲ ਤਾਂ ਕਹਿ ਚੁੱਕ, ਭਾਵੇਂ ਰੈਕਡ 'ਚ ਨਾ ਹੋਏ ਲੇਕਿਨ ਜੱਜ ਦੇ ਕੰਨਾਂ ਤੱਕ ਪਹੁੰਚਾ ਦਿੱਤੀ। ਸੋ ਮੈਂ ਸਮਝਦਾ ਵੀ ਇਹੀ ਹਾਲ ਇਹਨਾਂ ਫੋਰਮਸ ਦਾ ਹੈ। ਭਾਵੇਂ ਇਹ ਹੈ ਤਾਂ ਜ਼ਬਾਨੀ ਕਲਾਮੀ ਰੱਸਾਕੁਸ਼ੀ ਹੈ, ਕੋਈ ਅਸਲ 'ਚ ਰੱਸੇ ਦਾ ਹੱਥ 'ਚ ਨਹੀਂ ਹੁੰਦੇ, ਜ਼ਬਾਨ ਦੇ ਨਾਲ ਹੀ ਕਰਨਾ ਹੈ ਵੀ ਤੂੰ ਇਹ ਤੇ ਤੂੰ ਇਹ। ਸੋ ਉਹਦੇ 'ਚ ਮੈਂ ਸਮਝਦਾ ਵੀ ਹੁਣ ਪਾਕਿਸਤਾਨ ਜਿਹੜਾ ਹੈ ਉਹ ਬਰਾਬਰ ਤੇ ਆ ਗਿਆ ਔਰ ਹਿਊਮਨ ਰਾਈਟ ਕਾਉਂਸਲ ਦੀ ਉਹਨਾਂ ਦੀ ਮੈਂਬਰਸ਼ਿਪ ਵੈਲਕਮ ਹੈ ਔਰ ਅਸੀਂ ਮੁਬਾਰਕਬਾਦ ਦਿੰਦੇ ਹਾਂ ਆਵਾਮ, ਹਕੂਮਤ ਔਰ ਜ਼ਾਹਰ ਹੈ ਉਹਨਾਂ ਦੇ UN ਦੇ ਵਿੱਚ ਬੈਠੇ ਹੋਏ ਜਿਹੜੇ ਡਿਪਲੋਮੈਟ ਨੇ ਔਰ ਜਿਨ੍ਹਾਂ ਨੇ ਵੀ ਇਸ ਸਾਰੇ ਨੂੰ ਉਹਨਾਂ ਦਾ ਫੋਰਨ ਆਫਿਸ ਔਰ ਦੂਸਰਾ ਜਿਨ੍ਹਾਂ ਨੇ ਪਾਕਿਸਤਾਨ ਨੂੰ ਐਟਲੀਸਟ ਇਹੀ ਨਹੀਂ ਕਿਹਾ ਕਿ ਜੀ ਦੱਸਿਆ ਕਿ ਵੀ ਉਹ ਬਣ ਗਏ ਨੇ ਮੈਂਬਰ, ਪਰ 169 ਦੇਸ਼ ਜੇ ਹਿਊਮਨ ਰਾਈਟਸ ਦੇ ਮੁੱਦੇ ਤੇ ਪਾਕਿਸਤਾਨ ਨੂੰ ਬੈਕ ਕਰਦੇ ਨੇ ਤੇ ਫਿਰ ਭਾਰਤੀਆਂ ਦਾ ਪ੍ਰੋਪੇਗੈਂਡਾ ਇੱਥੇ ਕੋਈ ਅਸਰਅੰਦਾਜ਼ ਨਹੀਂ। ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਭ ਤੋਂ ਪਹਿਲਾਂ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਸਪੋਰਟ ਕਰੋ, ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੀਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।